ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਸੀ? ਪਿੰਡ ਗੇਲਣਾ ਸੀ। ਗੇਲਣਾ ਪਿੰਡ, ਹਾਂਜੀ। ਜ਼ਿਲ੍ਹਾ ਜ਼ਿਲ੍ਹਾ ਜਲੰਧਰ, ਤੇ ਤਹਿਸੀਲ? ਤਹਿਸੀਲ ਨਕੋਦਰ। ਅੱਛਾ, ਤਹਿਸੀਲ ਨਕੋਦਰ। ਪਿੰਡ ਮੁੱਢ ਖੂਹ ਸੀਗਾ, ਉੱਥੇ ਪਿੱਪਲ ਦਾ ਆਪਣਾ ਬੋਹੜ ਦਾ ਦਰਖਤ ਬੜਾ ਵੱਡਾ ਲੱਗਾ। ਅੱਛਾ ਉੱਥੇ ਬੀਬੀਆਂ ਸਾਰੀਆਂ ਪਾਣੀ ਭਰ ਕੇ ਲੈ ਗਏ। ਇਸ ਤਰ੍ਹਾਂ ਪਤਾ ਲੱਗਿਆ ਸੀ ਨਾਨਾ ਮੇਰੇ ਅੱਲਾ ਜਨਮ ਸਿੰਘ ਕੋਲੇ ਆਏ ਸੀਗੇ ਇੱਧਰੋਂ ਪਾਕਿਸਤਾਨੋਂ ਜਾਨਵਰ ਖਰੀਦਣ। ਅੱਛਾ ਉਹ ਖਰੀਦ ਕੇ ਲਗਾਇਆ ਸੀ ਕਿ ਬਾਊ ਨੇ ਸਟੇਸ਼ਨ ਤੇ ਦੱਸ ਦਿੱਤਾ ਸੀ ਰੌਲਾ ਪੈ ਜਾਣਾ, ਹੋਰ ਹਫ਼ਤੇ ਤੱਕ ਤੂੰ ਵਾਪਸ ਨਾ ਜਾ, ਜਲਦੀ ਵਾਪਸ ਆ ਜਾ। ਅੱਛਾ ਉਹਨੇ ਫਿਰ ਜਾ ਕੇ ਉਹਨੂੰ ਦੱਸਿਆ, ਫਿਰ ਉਹ ਆਪਣਾ ਇਸ ਤਰ੍ਹਾਂ ਫਿਰ ਜਲਦੀ ਆ ਗਿਆ। ਅੱਛਾ ਅੱਛਾ ਉਹ ਸਾਰੇ ਸਾਡੇ ਜੀ ਵਾਪਸ ਆ ਗਏ। ਬਾਕੀ ਸਮਾਨ ਵਗੈਰਾ ਨਹੀਂ ਸੀ ਲੈ ਕੇ, ਘਰ ਪਰ ਛੱਡਿਆ ਆਏ ਸੀ, ਬਾਕੀ ਆਪਣੀ ਜਾਨਾਂ ਲੈ ਕੇ ਆ ਗਏ। 75 ਵਰੇ ਹੋ ਗਏ ਪਾਕਿਸਤਾਨ ਬਣੇ ਨੂੰ। ਹਾਂਜੀ ਹਾਂਜੀ। ਤੇ ਤੁਹਾਡਾ ਦਿਲ ਕਰਦਾ ਵੀ ਬਜ਼ੁਰਗਾਂ ਦੇ ਜਾ ਕੇ ਜੰਮਣ ਭੋਂ ਵੇਖਾਂ ਜਾ ਕੇ? ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ। ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ। ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਜੀ अस्सलाम वालेकुम, सत श्री अकाल जी। ਤੁਸੀਂ ਦੇਖ ਰਹੇ ਹੋ ਇਸ ਟਾਈਮ ਪੰਜਾਬੀ ਵਿਚਾਰ ਤੇ ਮੈਂ ਹਾਂ ਤੁਹਾਡਾ ਹੋਸਟ ਰਿਆਨ ਮਲਕ। ਤੇ ਸਾਡੇ ਨਾਲ ਅੱਜ ਇੱਕ ਹੋਰ ਬਜ਼ੁਰਗ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਆ ਤੇ ਇਹਨਾਂ ਦੀ ਆਪ ਬੀਤੀ ਹੱਡ ਬੀਤੀ। ਅੱਛਾ, अस्सलाम वालेकुम जी। ਵਾਲੇਕੁਮ ਸਲਾਮ। ਅੱਛਾ ਬਜ਼ੁਰਗ, ਕੀ ਨਾਂ ਆਪਣਾ? ਮੇਰਾ ਨਾਮ ਗੁਲਾਮ ਮੁਸਤਫਾ। ਗੁਲਾਮ ਮੁਸਤਫਾ। ਅੱਛਾ ਬਜ਼ੁਰਗੋ, ਆਪਣੇ ਜਿਹੜੇ ਬਜ਼ੁਰਗ ਸੀਗੇ ਇੱਥੇ ਤੇ ਬਸ਼ਿੰਦੇ ਸੀ ਜਾਂ ਉਧਰੋਂ ਆਏ ਸੀ? ਉਧਰੋਂ ਆਏ ਸੀ। ਅੱਛਾ ਜੀ, ਉਧਰ ਆਪਣਾ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਸੀ? ਪਿੰਡ ਗੇਲਣਾ ਸੀ। ਗੇਲਣਾ ਪਿੰਡ, ਹਾਂਜੀ। ਜ਼ਿਲ੍ਹਾ ਜ਼ਿਲ੍ਹਾ ਜਲੰਧਰ, ਤੇ ਤਹਿਸੀਲ? ਤਹਿਸੀਲ ਨਕੋਦਰ। ਅੱਛਾ, ਤਹਿਸੀਲ ਨਕੋਦਰ। ਹਾਂਜੀ। ਆਪਣਾ ਉਧਰ ਰਕਬਾ ਹੈ ਸੀਗਾ? ਰਕਬਾ ਆਇਆ ਸੀ ਪਿੰਡ ਦੇ ਨਾਲ ਹੀ। ਪਿੰਡ ਦੇ ਨਾਲ ਹੀ ਰਕਬਾ ਸੀ? ਹਾਂਜੀ। ਅੱਛਾ, ਕਿੰਨਾ? ਪਿੰਡ ਮੁੱਢ ਖੂਹ ਸੀਗਾ, ਉੱਥੇ ਪਿੱਪਲ ਦਾ ਆਪਣਾ ਬੋਹੜ ਦਾ ਦਰਖਤ ਬੜਾ ਵੱਡਾ ਲੱਗਾ। ਅੱਛਾ ਗੇਲਣਾ ਪਿੰਡ ਦੇ ਉੱਥੇ ਬੀਬੀਆਂ ਸਾਰੀਆਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਸੀ। ਅੱਛਾ ਅੱਛਾ ਹਾਂਜੀ। ਅੱਛਾ, ਤੇ ਉਹ ਆਪਣੇ ਜਿਹੜਾ ਸੀ ਰਕਬਾ, ਉਹਦੇ ਚ ਕਿੰਨੇ ਕੁ ਖੂਹ ਸੀ? ਕੀ ਨਾਂ ਸੀ? ਕੋਈ ਨਾਂ ਚੇਤੇ ਆਦਾ? ਨਹੀਂ ਮੈਨੂੰ ਨਹੀਂ ਨਾ। ਅੱਛਾ ਅੱਛਾ। ਹੂੰ। ਹਾਂਜੀ। ਅੱਛਾ, ਬਜ਼ੁਰਗ ਜਿਹੜੇ ਸੀਗੇ ਅਮਨੋ ਮਾਨ ਨਾਲ ਹੀ ਆ ਗਏ ਸੀਗੇ? ਹਾਂ, ਮਨੋਂ ਮਾਲ ਨਹੀਂ ਆ ਗਏ ਸੀ। ਅੱਛਾ, ਤੇ ਕਿੰਨੇ ਜੀ ਆਏ ਸੀ? ਸਾਰੇ ਜੀ ਆਏ ਸੀ। ਅੱਛਾ, ਹਾਂਜੀ। ਤੇ ਜਦੋਂ ਉੱਥੋਂ ਕਾਫਲਾ ਉੱਠਿਆ ਵਾ ਹਾਂਜੀ। ਤੇ ਉਹ ਕਿਦਾਂ ਯਕਦਮ ਹੀ ਉੱਠਿਆ ਕਿ ਕਿਦਾਂ ਪਤਾ ਲੱਗ ਗਿਆ ਸੀ ਪਹਿਲੇ ਕਿ ਉੱਠਣਾ? 15 ਦਿਨ ਪਹਿਲੇ ਲੱਗ ਗਿਆ ਸੀ ਸਾਡੇ ਵਾਦ, ਹੁਣ ਸਾਡੇ ਦਾਦੇ ਨੂੰ ਪਤਾ 15 ਦਿਨ ਪਹਿਲੇ ਪਤਾ ਲੱਗ ਗਿਆ। ਅੱਛਾ ਹਾਂਜੀ। ਇਹ ਪਹਿਲੇ ਬੋਲਪੁਰ ਆ ਕੇ ਇਹਨਾਂ ਨੇ ਮਸਲ ਰਹੇ ਨੇ ਕੁਛ ਦਿਨ, ਉਹ ਆਸਤਾ ਆਸਤਾ ਫਿਰ ਅੱਗੇ ਚਲੇ ਗਏ ਮੰਡੀ ਚਿਸ਼ਤੀਆਂ। ਮੰਡੀ ਚਿਸ਼ਤੀਆਂ ਜਾ ਕੇ ਉੱਥੇ ਫਿਰ ਅੱਲਾ ਨੂੰ ਕਹਿ। ਅੱਛਾ, ਮਤਲਬ ਬਜ਼ੁਰਗਾਂ ਨੂੰ ਪਹਿਲੇ ਪਤਾ ਲੱਗ ਗਿਆ ਸੀਗਾ। ਅੱਛਾ, ਤੇ ਉਹ ਆਪਣੇ ਆਪਣੇ ਇਸ ਤਰ੍ਹਾਂ ਪਤਾ ਲੱਗਿਆ ਸੀ ਨਾਨਾ ਮੇਰਾ ਅੱਲਾ ਜਨਮ ਸਿੰਘ ਕੋਲੇ ਆਏ ਸੀਗੇ ਇੱਧਰੋਂ ਪਾਕਿਸਤਾਨੋਂ ਜਾਨਵਰ ਖਰੀਦਣ ਵਾਸਤੇ। ਅੱਛਾ ਉਹ ਖਰੀਦ ਕੇ ਲਗਾਇਆ ਸੀ ਕਿ ਬਾਊ ਨੇ ਸਟੇਸ਼ਨ ਤੇ ਦੱਸ ਦਿੱਤਾ ਸੀ ਰੌਲਾ ਪੈ ਜਾਣਾ, ਹੋਰ ਹਫ਼ਤੇ ਤੱਕ ਤੂੰ ਵਾਪਸ ਨਾ ਜਾ, ਜਲਦੀ ਵਾਪਸ ਆ ਜਾ। ਅੱਛਾ ਉਹਨੇ ਫਿਰ ਜਾ ਕੇ ਉਹਨਾਂ ਨੂੰ ਦੱਸਿਆ, ਫਿਰ ਉਹ ਆਪਣਾ ਇਸ ਤਰ੍ਹਾਂ ਫਿਰ ਜਲਦੀ ਆ ਗਏ। ਫਿਰ ਉਹਨਾਂ ਦੇ ਨਾਲ ਹੀ ਮੇਰੇ ਨਾਨੀ ਕੋਲ ਵਾਪਸ ਆ ਗਏ। ਅੱਛਾ ਅੱਛਾ। ਉਹ ਸਾਰੇ ਸਾਡੇ ਜੀ ਵਾਪਸ ਆ ਗਏ। ਹਾਂਜੀ। ਬਾਕੀ ਸਮਾਨ ਵਗੈਰਾ ਨਹੀਂ ਸੀ ਲੈ ਕੇ, ਘਰ ਪਰ ਛੱਡਿਆ ਆਏ ਸੀ, ਬਾਕੀ ਆਪਣੀਆਂ ਜਾਨਾਂ ਲੈ ਕੇ ਆ ਗਏ। ਹਾਂਜੀ। ਅੱਛਾ, ਤੇ ਕਿੰਨਾ ਕੁ ਰਕਬਾ ਸੀਗਾ? ਰਕਬਾ ਤਕਰੀਬਨ ਮੇਰਾ ਖਿਆਲ ਹੈ ਸੀ ਕੋਈ ਅੱਧਾ ਮੁਰੱਬਾ ਸੀ ਜਾਂ 8 ਕਿੱਲੇ ਸੀ, ਪਰ ਇੰਨਾ ਕੁ ਹੈ ਸੀ। ਅੱਛਾ, ਅੱਧਾ ਮੁਰੱਬਾ ਆਇਆ ਸੀ। ਹਾਂਜੀ। ਅੱਛਾ, ਤੇ ਉਹ ਜਿਹੜਾ ਰਕਬਾ ਸੀਗਾ ਉਹ ਫਿਰ ਇੱਧਰ ਪਾਕਿਸਤਾਨ ਨਹੀਂ ਪਿਆ? ਪਾਕਿਸਤਾਨ ਮੇਰੇ ਦਾਦਾ ਜੀ ਬਿਮਾਰ ਸੀ, ਟੀਵੀ ਦੇ ਮਰੀਜ਼ ਸੀ, ਉਹ ਰਕਬਾ ਨਹੀਂ ਪਵਾ ਸਕੇ। ਬੁਲਾਵਾ ਆਇਆ 2 ਵਾਰੀ, ਲੇਕਿਨ ਰਕਬਾ ਨਹੀਂ ਪਵਾ ਸਕੇ। ਅੱਛਾ, ਕਿੱਥੋਂ ਕਿੱਥੋਂ ਬੁਲਾਵਾ ਆਇਆ ਸੀ? ਆਪਣਾ ਇੱਕ ਦਫਾ ਹਾਸਲਪੁਰੋਂ ਆਇਆ, ਇੱਕ ਦਫਾ ਸਾਹੀਵਾਲੋਂ ਆਇਆ। ਠੀਕ ਠੀਕ। ਅੱਛਾ ਅੱਛਾ, ਹੁਣ
75 ਵਰੇ ਹੋ ਗਏ ਆ ਪਾਕਿਸਤਾਨ ਬਣੇ ਨੂੰ, ਹਾਂਜੀ ਹਾਂਜੀ ਤੇ ਤੁਹਾਡਾ ਦਿਲ ਕਰਦਾ ਵੀ ਬਜ਼ੁਰਗਾਂ ਦੇ ਜਾ ਕੇ ਜੰਮਣ ਭੋਂ ਵੇਖਾਂ ਜਾ ਕੇ? ਹਾਂਜੀ ਕਈ ਦਫਾ ਦਿਲ ਕੀਤਾ ਲੇਕਿਨ ਗੁੰਜਾਇਸ਼ ਨਹੀਂ ਬਣੀ ਹੈ। ਹਾਂ ਹਾਂ ਹਾਂਜੀ ਅੱਛਾ, ਹਾਂਜੀ ਤੇ ਕੋਈ ਸਰਕਾਰਾਂ ਵੀ ਨਰਮੀ ਨਹੀਂ ਕਰਦੀਆਂ ਵੀਜ਼ਿਆਂ ਦੇ ਵਿੱਚੋਂ? ਹਾਂਜੀ ਹਾਂਜੀ ਬਿਲਕੁਲ ਅੱਛਾ, ਤੇ ਆਪਣੇ ਜਿਹੜੇ ਪਿੰਡ ਵਾਲੇ ਆ ਵਾਸੀ ਉੱਥੇ ਦੇ, ਹਾਂਜੀ ਹਾਂਜੀ ਕਿਹੜਾ ਪਿੰਡ ਦੱਸਿਆ ਸੀ? ਗੇਲ ਅੱਛਾ, ਗੇੜਲਾ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਲਈ ਕੀ ਸੁਨੇਹਾ ਤੁਹਾਡਾ? ਬਸ ਹੁਣ ਇਹੀ ਸੁਣਿਆ ਕਿ ਦੁਆ ਸਲਾਮ ਕਹਿ ਲੈਣਾ। ਹਾਂ। ਹਾਂਜੀ ਖੁਸ਼ ਵਸਦੇ ਰਹੋ। ਆਪਕੋ ਖੁਸ਼ ਵਾਸਤੇ ਰਹਿਣ। ਅੱਛਾ, ਹਾਂਜੀ ਦਿਲ ਬਹੁਤ ਕਰਦਾ ਆਪਣਾ। ਹਾਂਜੀ ਆਪਣੇ ਦਿਲ ਬਹੁਤ ਕਰ ਰਹਾ ਜਾਣ ਵਾਸਤੇ ਲੇਕਿਨ ਮਜਬੂਰੀ ਹੈ ਨਹੀਂ ਜਾ ਸਕਦੇ। ਹਾਂ ਹਾਂ ਅੱਛਾ, ਹੁਣ ਇਹ ਫਿਰ ਵੀਡੀਓ ਤੁਹਾਡੀ ਉੱਥੇ ਤੁਹਾਡੇ ਪਿੰਡ ਘਲਾ ਦਈਏ ਹੈ?